व्यूअर्स वेलकम बैक ऑन प्रोग्राम। सो व्यूअर्स, जिस तरह कि फ्राइडे के प्रोग्राम ਦੇ ਵਿੱਚ ਆਪਾਂ ਆਪਣੇ ਦਰਸ਼ਕਾਂ ਦੀਆਂ ਲਿਖਤਾਂ ਤੇ ਨਜ਼ਮਾਂ ਆਪਾਂ ਸ਼ੇਅਰ ਕਰਦੇ ਹਾਂ ਔਰ ਨਜ਼ਮਾਂ ਦੇ ਵਿੱਚ ਸ਼ੇਰਬਾਜ਼ ਸਿੰਘ ਢਿੱਲੋਂ ਜਰਾਂ ਦੀ ਆਪਾਂ ਨਜ਼ਮ ਜਿਹੜੀ ਹੈ ਉਹ ਸ਼ੇਅਰ ਕਰਾਂਗੇ, ਸੌਂਗ ਆਫ ਦਾ ਆਰਚਰਡਸ ਗਾਰਡੀਅਨਸ। ਐਂਡ ਭਾਈ ਸੰਤੋਖ ਸਿੰਘ ਭਾਊ ਜਰਾਂ ਦੀ ਜਿਹੜੀ ਹੈ ਨਜ਼ਮ ਹੈ ਉਹ ਸ਼ਹੀਦੀ ਤਵਾਰੀਖ। ਸੋ ਇਸ ਬਾਰੇ ਆਪਾਂ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? देखो, इस लास्ट प्रोग्राम 'ਚ ਸਾਡੀ ਕੋਸ਼ਿਸ਼ ਹੁੰਦੀ ਹੈ ਆਪਣੇ ਵਿਊਅਰਸ ਦੀਆਂ ਲਿਖਤਾਂ ਨੂੰ ਔਰ ਖ਼ਾਸ ਤੌਰ 'ਤੇ ਸਾਡੇ ਦੋਵੇਂ ਹੀ ਪਿਆਰੇ ਸ਼ਾਇਰ ਸ਼ੇਰਬਾਜ਼ ਸਿੰਘ ਢਿੱਲੋਂ ਜਿਹੜੇ ਅੰਗਰੇਜ਼ੀ 'ਚ ਖੂਬਸੂਰਤ ਨਜ਼ਮ ਕਹਿੰਦੇ ਨੇ ਔਰ ਭਾਊ ਸੰਤੋਖ ਸਿੰਘ ਜਿਹੜੇ ਜਜ਼ਬਾਤੀ ਔਰ ਸਿੱਖ ਇਤਿਹਾਸ ਔਰ ਉਸ 'ਚ ਗੜੁੰਦ ਜਜ਼ਬਾਤਾਂ ਦਾ ਇਜ਼ਹਾਰ ਕਰਦੇ ਨੇ। ਵੈਸੇ ਸਾਡੇ ਕੋਲ ਦੋ ਲਿਖਤਾਂ ਆਬਜ਼ਰਵੇਸ਼ਨ ਸੈਂਟਰ ਤੋਂ ਨੇ, ਕਾਫੀ ਡਿਟੇਲ 'ਚ ਨੇ। ਮੈਂ ਉਹਨਾਂ ਦਾ ਸ਼ੁਕਰੀਆ ਅਦਾ ਕਰਦਾ ਹਾਂ। ਮੈਂ ਪੜ੍ਹ ਵੀ ਲਈ ਹਾਂ ਉਹਨਾਂ ਦੇ ਉਸ ਕੰਟੈਂਟ ਦੇ ਨਾਲ, ਮੈਂ ਸਹਿਮਤ ਵੀ ਹਾਂ। ਪਰ ਕਿਉਂਕਿ ਇਹਦਾ ਜਿਹੜਾ ਕਨਕਲੂਜਨ ਹੈ ਉਹ ਅਦਰਵਾਈਜ਼ ਠੀਕ ਹੈ ਪਰ ਪੋਲੀਟੀਕਲੀ ਕਰੈਕਟ ਨਹੀਂ ਹੈ ਡਿਸਕਸ ਕਰਨ ਦੇ ਲਿਹਾਜ਼ ਨਾਲ, ਇਸ ਲਈ ਮੈਂ ਉਹਨਾਂ ਤੋਂ ਮਾਫੀ ਚਾਹੁੰਦਾ। ਹਾਲਾਂ ਤੁਹਾਡਾ ਨੁਕਤਾ ਨਿਗਾਹ ਬਿਲਕੁਲ ਠੀਕ ਹੈ, ਜੀਓ ਪੋਲੀਟਿਕਸ ਦੇ ਉੱਤੇ ਕੀ ਵਾਪਰ ਸਕਦਾ ਹੈ ਉਸ ਦੇ ਵਿੱਚ ਸਿੱਖਾਂ ਦੇ ਐਂਗਲ ਤੋਂ ਸਾਡੀਆਂ ਕੀ ਆਪਸ਼ਨਸ ਨੇ, ਪਰ ਇਸ ਨੂੰ ਇਸ ਸਟੇਜ ਦੇ ਉੱਤੇ ਡਿਸਕਸ ਕਰਨਾ ਪੋਲੀਟੀਕਲੀ ਕਰੈਕਟ ਨਹੀਂ ਹੋਏਗਾ। ਇਸੇ ਤਰ੍ਹਾਂ ਸਾਡੇ ਵੀਰ ਸੁਖਵਿੰਦਰ ਸਿੰਘ ਵਾਇਸ ਆਫ ਖਾਲਸਾ, ਉਹਨਾਂ ਦੀ ਇੱਕ ਲਿਖਤ ਸਾਨੂੰ ਅੱਜ ਹੀ ਮਿਲੀ ਹੈ ਕਿਉਂਕਿ UN ਦਾ ਸੈਸ਼ਨ ਵੀ ਚੱਲ ਰਿਹਾ ਹੈ, ਹਿਊਮਨ ਰਾਈਟਸ ਚਾਰਟਰ ਦੀ ਗੱਲ ਹੁੰਦੀ ਹੈ, ਗੁਰੂ ਤੇਗ ਬਹਾਦਰ ਸਾਹਿਬ ਦਾ 350 ਸਾਲਾ ਸ਼ਹੀਦੀ ਪੁਰਬ ਉਸ ਨੂੰ ਲੈ ਕੇ ਵੀ, ਕਿਉਂਕਿ ਗੁਰੂ ਸਾਹਿਬ ਮਨੁੱਖੀ ਹੱਕਾਂ ਦੇ ਉਹ ਰਾਖੇ ਨੇ ਜਿਨ੍ਹਾਂ ਦੀ ਸ਼ਹਾਦਤ ਹੀ ਕਿਸੇ ਹੋਰ ਦੇ ਮਜ਼ਹਬੀ ਹੱਕ ਨੂੰ ਜਿਹੜਾ ਬਰਕਰਾਰ ਰੱਖਣ ਦੇ ਲਈ ਹੋਈ। ਸੋ ਉਹਨਾਂ ਨੇ ਬੜਾ ਪ੍ਰੀਸਾਈਜ਼ ਜਿਹੜਾ ਲਿਖਿਆ, ਮੈਂ ਉਸ ਨੂੰ ਸ਼ੇਅਰ ਕਰਦਾ। ਉਹਨਾਂ ਨੇ ਕਿਹਾ ਕਿ ਵੀ ਮਨੁੱਖੀ ਅਧਿਕਾਰਾਂ ਦਾ ਵਿਸ਼ਵ ਵਿਆਪੀ ਐਲਾਨਨਾਮਾ ਮਨੁੱਖੀ ਅਧਿਕਾਰਾਂ ਦੇ ਇਤਿਹਾਸ 'ਚ ਇੱਕ ਮੀਲ ਪੱਥਰ ਵਾਲਾ ਦਸਤਾਵੇਜ਼ ਹੈ। ਦੁਨੀਆ ਦੇ ਸਾਰੇ ਖੇਤਰਾਂ ਦੇ ਵੱਖ-ਵੱਖ ਕਾਨੂੰਨੀ ਅਤੇ ਸੱਭਿਆਚਾਰਕ ਪਿਛੋਕੜ ਵਾਲੇ ਰਿਪਰੈਜ਼ੈਂਟੇਟਿਵਸ ਦੁਆਰਾ ਤਿਆਰ ਕੀਤਾ ਗਿਆ ਇਸ ਐਲਾਨਨਾਮੇ ਨੂੰ 10 ਦਸੰਬਰ 1948 ਨੂੰ ਪੈਰਿਸ ਵਿੱਚ ਸੰਯੁਕਤ ਰਾਸ਼ਟਰ ਮਹਾਸਭਾ ਦੁਆਰਾ ਜਨਰਲ ਅਸੈਂਬਲੀ ਮਤਾ 217A ਸਾਰੇ ਲੋਕਾਂ ਦੇ ਸਾਰੇ ਦੇਸ਼ਾਂ ਲਈ ਪ੍ਰਾਪਤੀਆਂ ਦੇ ਇੱਕ ਸਾਂਝੇ ਮਿਆਰ ਵਜੋਂ ਘੋਸ਼ਿਤ ਕੀਤਾ ਗਿਆ ਸੀ। ਹਿਊਮਨ ਰਾਈਟਸ ਚਾਰਟਰ ਦੀ ਗੱਲ ਹੈ। ਇਹ ਪਹਿਲੀ ਵਾਰ ਬੁਨਿਆਦੀ ਮਨੁੱਖੀ ਹੱਕਾਂ ਨੂੰ ਵਿਸ਼ਵ ਵਿਆਪੀ ਤੌਰ 'ਤੇ ਸੁਰੱਖਿਅਤ ਰੱਖਣ ਲਈ ਨਿਰਧਾਰਿਤ ਕਰਦਾ ਹੈ ਅਤੇ ਇਸ ਐਲਾਨਨਾਮੇ ਜਿਹੜਾ ਡੈਕਲੇਰੇਸ਼ਨ ਹੈ ਉਹਦਾ 500 ਤੋਂ ਜ਼ਿਆਦਾ ਜ਼ਬਾਨਾਂ ਦੇ ਵਿੱਚ ਉਸ ਨੂੰ ਅਨੁਵਾਦਿਤ ਕੀਤਾ ਜਾ ਚੁੱਕਿਆ, ਉਹਦੀ ਟਰਾਂਸਲੇਸ਼ਨ ਹੋ ਚੁੱਕੀ ਹੈ। ਇਹ ਜਿਹੜਾ ਯੂਨੀਵਰਸਲ ਜਿਹੜਾ ਹਿਊਮਨ ਰਾਈਟਸ ਦੀ ਡੈਕਲੇਰੇਸ਼ਨ ਹੈ ਉਸ ਨੂੰ ਅੱਡ-ਅੱਡ ਜਿਹੜੀਆਂ ਫਿਰ ਮਨੁੱਖੀ ਅਧਿਕਾਰ ਸੰਧੀਆਂ ਇਸ ਦੇ ਉੱਤੇ ਹੋਈਆਂ ਨੇ ਔਰ ਇਹ ਜਿਹੜਾ ਦੁਨੀਆ ਭਰ ਦੇ ਵਿੱਚ ਅੱਜ ਜਿਹੜਾ ਖੇਤਰੀ ਪੱਧਰਾਂ 'ਤੇ ਹੋਰ ਜਿਹੜੇ ਕਾਨੂੰਨ ਲਾਗੂ ਹੁੰਦੇ ਨੇ ਉਹਨਾਂ ਦਾ ਬੇਸ ਇਹੀ ਹੈ। ਔਰ ਇੱਥੇ ਜਿੱਥੇ ਕਿ ਇਹ ਮਨੁੱਖਤਾ ਦੀ ਜ਼ਮੀਰ ਨੂੰ ਇਹ ਸਾਰਿਆਂ ਨੇ ਝੰਜੋੜਿਆ ਔਰ ਉਹਦੇ 'ਚੋਂ ਇਹ ਵੀ ਸਾਹਮਣੇ ਆਇਆ ਕਿ ਭਾਈ ਜੇ ਇਨਸਾਫ ਨਾ ਮਿਲੇ ਤਾਂ ਫਿਰ ਬਗਾਵਤ ਦਾ ਜਨਮ ਹੁੰਦਾ। ਔਰ ਇਸ ਦੇ ਵਿੱਚ ਹੀ ਲਿਖਿਆ ਹੋਇਆ ਇਹਦੇ ਪ੍ਰੀਐਂਬਲ ਦੇ ਵਿੱਚ ਕਿ ਜ਼ਰੂਰੀ ਹੈ ਕਿ ਮਨੁੱਖ ਨੂੰ ਜ਼ੁਲਮ ਅਤੇ ਜ਼ੁਲਮ ਵਿਰੁੱਧ ਬਗਾਵਤ ਕਰਨ ਲਈ ਆਖਰੀ ਉਪਾਅ ਵਜੋਂ ਮਜਬੂਰ ਨਹੀਂ ਕੀਤਾ ਜਾਣਾ ਚਾਹੀਦਾ ਔਰ ਉਸ ਦੇ ਮਨੁੱਖੀ ਹੱਕਾਂ ਦੀ ਹਰ ਤਰੀਕੇ ਨਾਲ ਕਾਨੂੰਨ ਦੇ ਰਾਜ ਦੁਆਰਾ ਰੱਖਿਆ ਕੀਤੀ ਜਾਣੀ ਚਾਹੀਦੀ ਹੈ। ਇਹ ਉਹਨਾਂ ਨੇ ਪਹਿਲੇ ਆਰਟੀਕਲ ਨੂੰ ਵੀ ਕੋਟ ਕੀਤਾ ਔਰ ਉਹਦੇ 'ਚ ਹੈ ਕਿ ਸਾਰੇ ਇਨਸਾਨ ਆਜ਼ਾਦ ਪੈਦਾ ਹੁੰਦੇ ਨੇ ਅਤੇ ਮਾਣ ਅਤੇ ਅਧਿਕਾਰਾਂ ਵਿੱਚ ਉਹ ਇੱਕ ਬਰਾਬਰ ਨੇ। ਉਹਨਾਂ ਨੂੰ ਤਰਕ ਅਤੇ ਜ਼ਮੀਰ ਪ੍ਰਾਪਤ ਹੈ। ਉਹਨਾਂ ਨੂੰ ਇੱਕ ਦੂਜੇ ਪ੍ਰਤੀ ਭਾਈਚਾਰੇ ਦੀ ਭਾਵਨਾ ਨਾਲ ਕੰਮ ਕਰਨਾ ਚਾਹੀਦਾ। ਇਹ ਸਾਰਾ ਉਹਨਾਂ ਨੇ ਉਸ ਦਾ ਪੰਜਾਬੀ ਟਰਾਂਸਲੇਸ਼ਨ ਕੀਤਾ ਔਰ ਇਹ ਜਿਹੜੀ ਯੂਨਾਈਟਿਡ ਨੇਸ਼ਨਸ 1948 'ਚ 10 ਦਸੰਬਰ 1948 ਨੂੰ ਇਹ ਪਾਸ ਹੋਇਆ ਸੀ। ਹੁਣ ਉਹਨਾਂ ਨੇ ਜਿਹੜੀ ਕਰੰਟ ਗੁਰੂ ਤੇਗ ਬਹਾਦਰ ਸਾਹਿਬ ਦੀ 350 ਸਾਲਾ ਸ਼ਹਾਦਤ ਨੂੰ ਲੈ ਕੇ ਸਮਾਗਮਾਂ ਦੀ ਗੱਲ ਹੈ ਉਸ ਵੱਲ ਰੈਫਰ ਕੀਤਾ। ਉਹਨਾਂ ਨੇ ਕਿਹਾ ਵੀ ਇਹ ਤਾਂ ਹੁਣ UN ਨੇ ਕੀਤਾ ਪਰ 1675 ਦੇ ਵਿੱਚ ਆਲਮੋਸਟ 350 ਸਾਲ ਪਹਿਲਾਂ ਗੁਰੂ ਤੇਗ ਬਹਾਦਰ ਸਾਹਿਬ ਨੇ ਇਸ ਦੇ ਲਈ ਆਪਣੀ ਸ਼ਹਾਦਤ ਦਿੱਤੀ ਹੋਈ ਹੈ। ਭਾਵੇਂ ਜਿਹੜੀ ਵਿਚਾਰਧਾਰਾ ਹੈ ਪਹਿਲੇ ਜਾਮੇ ਤੋਂ ਗੁਰੂ ਨਾਨਕ ਪਾਤਸ਼ਾਹ ਦੇ ਵੇਲੇ ਤੋਂ ਹੀ ਸ਼ੁਰੂ ਹੋ ਗਈ ਸੀ ਔਰ ਇਹ ਜਿਹੜਾ ਦੂਸਰਿਆਂ ਦੇ ਧਰਮ ਬਚਾਉਣ ਖਾਤਰ ਆਪਣੀ ਸ਼ਹਾਦਤ ਦੇਣੀ ਇਹ ਸਾਡੇ ਗੁਰੂ ਸਾਹਿਬ ਦੇ ਹਿੱਸੇ ਹੀ ਆਇਆ ਕਿਉਂਕਿ ਇਹ ਜਿਹੜੀ ਸ਼ਹਾਦਤ ਹੈ
ਇਹ ਸਾਰੇ ਦੁਨੀਆ ਦੇ ਵਿੱਚ ਜਿਹੜੇ ਮਨੁੱਖੀ ਧਾਰਮਿਕ ਵਿਸ਼ਵਾਸਾਂ ਦੀ ਆਜ਼ਾਦੀ ਹੈ ਉਹਦੇ ਲਈ ਸੀ। ਔਰ ਇਹ 350 ਸਾਲਾ ਇਸ ਸ਼ਹਾਦਤ ਨੂੰ ਸਿੱਖ ਪੰਥ ਮਨਾਉਣ ਜਾ ਰਿਹਾ ਹੈ। ਔਰ 21 ਨਵੰਬਰ ਤੋਂ 25 ਨਵੰਬਰ ਤੱਕ ਅਨੰਦਪੁਰ ਸਾਹਿਬ ਵਿਖੇ ਵੀ ਔਰ ਇਸ ਦੇ ਉੱਤੇ ਜਿਹੜੇ ਸਮਾਗਮ ਨੇ ਉਹਨਾਂ 'ਚ ਮਨੁੱਖੀ ਅਧਿਕਾਰਾਂ 'ਤੇ ਗੱਲ ਹੋਣੀ ਚਾਹੀਦੀ ਹੈ। ਸ਼੍ਰੋਮਣੀ ਕਮੇਟੀ ਨੂੰ ਇਸ ਸੰਬੰਧੀ ਵਿਸ਼ਵ ਧਰਮ ਸੰਮੇਲਨ ਸੱਦਣਾ ਚਾਹੀਦਾ ਹੈ, ਜਿਸ ਵਿੱਚ ਮੁਸਲਮਾਨ, ਹਿੰਦੂ, ਬ੍ਰਾਹਮਣ, ਈਸਾਈ, ਬੋਧੀ, ਜੈਨੀ, ਲੰਗਾਇਤ, ਸਤਨਾਮੀਏ, ਰਵਿਦਾਸੀਏ, ਕਬੀਰਪੰਥੀ ਤੇ ਹੋਰ ਵੀ ਅੱਡ-ਅੱਡ ਫਿਰਕਿਆਂ ਦੇ ਧਰਮਾਂ ਦੇ ਲੋਕਾਂ ਦੇ ਸਕਾਲਰ ਇਸ ਜਿਹੜੇ ਨੇ ਮੁੱਦੇ ਦੇ ਉੱਤੇ ਇਕੱਠੇ ਹੋਣੇ ਚਾਹੀਦੇ ਨੇ। ਇਸ ਤੋਂ ਇਲਾਵਾ ਇਹ ਮਨੁੱਖੀ ਹੱਕਾਂ 'ਤੇ ਗੱਲ ਕਰਨ ਵਾਲੇ ਸਾਡੇ ਕੀਰਤਨੀਏ, ਕਥਾਵਾਚਕ, ਢਾਡੀ ਵਾਰਾਂ ਸਿਰਫ ਤੇ ਸਿਰਫ ਉਹ ਮਨੁੱਖੀ ਹੱਕਾਂ ਦੇ ਉੱਤੇ ਹੀ ਬੋਲਣ, ਗੱਲ ਕਰਨ। ਹੋ ਸਕੇ ਤਾਂ ਆਪਣੇ ਸ਼ਹਿਰ ਵਿੱਚ ਜਾਂ ਸਟੇਟ ਵਿੱਚੋਂ ਵੱਡੇ ਵੱਡੇ ਪ੍ਰੋਗਰਾਮ ਧਾਰਮਿਕ ਸੰਮੇਲਨ ਦੇ ਰੂਪ ਵਿੱਚ ਹੋਣ, ਨਾ ਕਿ ਸਿਰਫ ਅਖੰਡ ਪਾਠ ਸਾਹਿਬ ਤੱਕ ਹੀ, ਭੋਗ ਪਾਣ ਤੱਕ ਹੀ ਮਹਿਦੂਦ ਹੋਏ ਔਰ ਸੰਗਤ ਲੰਗਰ ਛਕੇ ਤੇ ਘਰਾਂ ਨੂੰ ਜਾਏ। ਪ੍ਰਚਾਰਕ ਵੀ ਜੋ ਆਇਆ ਬੋਲ ਕੇ ਹੱਥ ਝਾੜ ਕੇ ਘਰਾਂ ਨੂੰ ਚਲੇ ਜਾਣ। ਹਰ ਇੱਕ ਕਮੇਟੀ ਨੂੰ ਸੰਗਤ ਜ਼ਰੂਰ ਪੁੱਛੇ ਤੁਹਾਡੇ ਕੋਲ ਗੁਰੂ ਸਾਹਿਬ ਦੀ 350 ਸਾਲਾਂ ਲਈ ਕੀ ਪ੍ਰੋਗਰਾਮ ਹੈ। ਯਾਦ ਰੱਖੋ, ਜਦੋਂ ਪੰਥ 400 ਸਾਲਾਂ ਮਨਾ ਰਿਹਾ ਹੋਏਗਾ ਉਸ ਵੇਲੇ ਆਪਾਂ ਨਹੀਂ ਹੋਵਾਂਗੇ। ਔਰ ਰਲ ਕੇ ਗੁਰੂ ਸਾਹਿਬ ਦੇ ਇਸ ਮਨੁੱਖੀ ਅਧਿਕਾਰ ਡੇ ਦੀ ਚੈਂਪੀਅਨਸ਼ਿਪ ਨੂੰ ਗੁਰੂ ਨਾਨਕ ਦੇ ਘਰ ਹੋਣ ਵਾਲੇ ਦੁਨੀਆ ਨੂੰ ਦੱਸਣ ਵਿੱਚ ਆਪਣਾ ਯੋਗਦਾਨ ਪਾਈਏ। ਸੋ ਲੁਬੇ ਲਵਾਬ ਉਹਨਾਂ ਦੀ ਲਿਖਤ ਦਾ, ਜਿੱਥੇ ਉਹਨਾਂ ਨੇ UN ਚਾਰਟਰ ਦੇ ਨਾਲ ਕੰਪੇਅਰ ਕੀਤਾ, ਉਹਨਾਂ ਨੇ ਕਿਹਾ ਵੀ ਸਾਡੇ ਗੁਰੂ ਸਾਹਿਬਾਨ ਨੇ ਤਾਂ 350 ਸਾਲ ਪਹਿਲਾਂ ਉਹਨਾਂ ਨਰੋਈ ਵੈਲਿਊਜ਼ ਲਈ ਸ਼ਹਾਦਤ ਦਿੱਤੀ ਹੈ। ਅਸੀਂ ਮਨਾਵਾਂਗੇ ਉਹਨੂੰ, ਸਿਰਫ ਇੱਕ ਮੇਲਾ ਬਣਾ ਦਿੰਦੇ ਆ ਜਾਂ ਲੰਗਰ ਛਕਣ ਤੱਕ ਹੁੰਦਾ ਹੈ ਕਿ ਵੀ ਇਹ ਮੌਕਾ ਹੈ ਵੀ ਦੁਨੀਆ ਨੂੰ ਦੱਸੀਏ ਵੀ ਕਿੰਨੀ ਵੱਡੀ ਕੁਰਬਾਨੀ ਹੈ ਔਰ 350 ਸਾਲ ਪਹਿਲਾਂ। ਔਰ ਇਸ ਨੂੰ ਖਲੋਈਏ। ਗੁਰਦੁਆਰਿਆਂ 'ਚ ਵੀ ਇੱਕ ਰਵਾਇਤੀ ਜਿਹਾ ਅੰਦਾਜ਼ ਬਣ ਗਿਆ ਉਹ ਸ਼ਹਾਦਤ ਦਾ। ਔਰ ਦੂਜੇ ਇਕੱਲਾ ਇਹੀ ਨਹੀਂ ਵੀ ਗੁਰੂ ਤੇਗ ਬਹਾਦਰ ਸਾਹਿਬ ਦੀ 350 ਸਾਲਾ ਸ਼ਹਾਦਤ ਹੈ, ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ, ਤਿੰਨੋਂ ਗੁਰਸਿੱਖਾਂ ਦੀ ਵੀ ਹੈ। ਔਰ ਅਸੀਂ ਭਾਈ ਸੁਖਵਿੰਦਰ ਸਿੰਘ ਜੀ ਵੱਲੋਂ ਜਿਹੜਾ ਸੁਝਾਅ ਦਿੱਤਾ ਗਿਆ ਉਸ ਦੀ ਪ੍ਰੋੜਤਾ ਕਰਦੇ। ਔਰ ਨਜ਼ਮ ਸ਼ਹੀਦੀ ਤਵਾਰੀਖ ਭਾਈ ਸੰਤੋਖ ਸਿੰਘ ਭਾਊ ਜੀ ਦੀ, ਹਵਾ ਦੱਸੂ ਪੰਜਾਬ ਦੀ ਫਿਜ਼ਾ ਅੰਦਰ, ਦੀਪ ਸਿੱਧੂ ਸੀ ਕੌਣ ਦਲੇਰ ਮੀਆਂ, ਕਿਹੜੀ ਮਾਂ ਸੀ ਦੇਸ਼ ਪੰਜਾਬ ਅੰਦਰ, ਜਿਹਨੇ ਜੰਮਿਆ ਪੰਜਾਬ ਦਾ ਸ਼ੇਰ ਮੀਆਂ। ਸੋ ਨਾਈਸ। ਹਵਾ ਦੱਸੂ ਪੰਜਾਬ ਦੀ ਫਿਜ਼ਾ ਅੰਦਰ, ਦੀਪ ਸਿੱਧੂ ਸੀ ਕੌਣ ਦਲੇਰ ਮੀਆਂ, ਕਿਹੜੀ ਮਾਂ ਸੀ ਦੇਸ਼ ਪੰਜਾਬ ਅੰਦਰ, ਜਿਹਨੇ ਜੰਮਿਆ ਪੰਜਾਬ ਦਾ ਸ਼ੇਰ ਮੀਆਂ। ਉਹਨੇ ਪਾਤਸ਼ਾਹੀ ਦਾਅਵੇ ਦੀ ਗੱਲ ਦੱਸੀ, ਰਾਜ ਖਾਲਸੇ ਦਾ ਆਊਗਾ ਫੇਰ ਮੀਆਂ। ਉਹਨੇ ਫਸਲਾਂ ਤੇ ਨਸਲਾਂ ਦੀ ਗੱਲ ਕੀਤੀ, ਗੱਲਾਂ ਹੱਕ ਦੀਆਂ ਕੀਤੀਆਂ ਢੇਰ ਮੀਆਂ। ਉਹਨਾਂ ਨੇ ਕਿਹਾ ਵੀ ਗੱਲ ਫਸਲਾਂ ਦੀ ਨਹੀਂ ਹੈ, ਗੱਲ ਨਸਲਾਂ ਦੀ ਹੈ। ਔਰ ਹੱਕਾਂ ਦੀਆਂ ਗੱਲਾਂ ਉਹਨਾਂ ਨੇ ਸਾਹਮਣੇ ਲਿਆਂਦੀਆਂ। ਅਸੀਂ ਨਹੀਂ ਗੁਲਾਮੀ ਕਬੂਲ ਕਰਦੇ, ਤੈਨੂੰ ਬੜਾ ਸਮਝਾਇਆ ਕਈ ਵੇਰ ਮੀਆਂ, ਸਾਡੇ ਪਿੱਪਲ ਤੇ ਬੋੜ ਕਰੀੜ ਬੇਲੇ, ਬਾਤਾਂ ਪਾਉਣਗੇ ਜੰਡ ਤੇ ਬੇਰ ਮੀਆਂ। ਇਹ ਪੰਜਾਬ ਦੇ ਜਿਹੜੇ ਰਵਾਇਤੀ ਰੁੱਖ ਨੇ, ਇਹ ਵੱਖਰੀ ਕਹਾਣੀ ਹੈ ਕਿ 47% ਪੰਜਾਬ ਅਸੀਂ ਅੱਜ ਫਲੈਟ ਕਰਤਾ, ਸਿਰਫ 3% ਗ੍ਰੀਨਰੀ। ਜਾਂ ਹੁਣ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਹੋਰਨਾਂ ਵੱਲੋਂ ਕਿਤੇ ਝਿੜੀ ਲਾਉਣ ਦਾ, ਕਿਤੇ ਹੋਰ ਐਫਰਟ ਹੋ ਰਿਹਾ, ਲੇਕਿਨ ਇੱਕ ਸਟੇਜ 'ਤੇ ਤਾਂ ਅਸੀਂ ਪੰਜਾਬ ਨੂੰ ਇੱਕ ਬਿਲਕੁਲ ਗ੍ਰੀਨ ਫ੍ਰੀ ਕਰਤਾ। ਸੋ ਉਹਨਾਂ ਨੇ ਕਿਹਾ ਕਿ ਭਾਈ ਸਾਡੇ ਪਿੱਪਲ ਤੇ ਬੋੜ ਕਰੀਰ ਬੇਲੇ, ਅਸੀਂ ਜੰਗਲ ਬੇਲੇ ਕਹਿੰਦੇ ਹਾਂ, ਸਾਡੇ ਪਿੱਪਲ ਤੇ ਬੋੜ ਕਰੀਰ ਬੇਲੇ, ਬਾਤਾਂ ਪਾਉਣਗੇ ਜੰਡ ਤੇ ਬੇਰ ਮੀਆਂ, 5 ਦਰਿਆਵਾਂ ਦੇ ਪਾਣੀ ਦੇ ਸ਼ੋਰ ਅੰਦਰ, ਦੀਪ ਗੂੰਜੇਗਾ ਸਦੀਆਂ ਦੇਰ ਮੀਆਂ। ਇਹ ਖਸਲਤ ਹੈ ਮਿੱਟੀ ਪੰਜਾਬ ਦੇ ਦੀ, ਇਹ ਜੰਮਦੀ ਅਣਖੀ ਸ਼ੇਰ ਮੀਆਂ, ਬਾਬੇ ਨਾਨਕ ਨੇ ਸੱਚ ਦਾ ਬੀਜ ਬੋਇਆ, ਸਾਰੇ ਜਗ ਤੇ ਦਿੱਤਾ ਖਲੇਰ ਮੀਆਂ। ਸਿੱਖ ਦੁਨੀਆ ਭਰ 'ਚ ਪਹੁੰਚ ਗਏ ਨੇ ਔਰ ਸੱਚ, ਹੱਕ, ਇਨਸਾਫ ਦੇ ਝੰਡਾ ਬਰਦਾਰ ਨੇ। ਕਿਹੜੇ ਬਾਗ ਦੀ ਮੂਲੀ ਤੂੰ ਦਿੱਲੀਏ ਨਹੀਂ, ਅਸੀਂ ਜ਼ਾਲਮ ਝੁਕਾਏ ਕਈ ਵੇਰ ਮੀਆਂ, ਅਕਿਰਤ ਘਣਤਾ ਦੀ ਹੱਦ ਪਾਰ ਕੀਤੀ, ਦੀਪ ਮਾਰਿਆ ਧੋਖੇ ਨਾਲ ਘੇਰ ਮੀਆਂ।
ਵਕਤ ਛੇਤੀ ਹੀ ਬਦਲਣ ਜਾ ਰਿਹਾ ਹੈ, ਇਨਸਾਫ ਲਵਾਂਗੇ ਭਾਊ, ਲਾਉਣੀ ਨਹੀਂ ਦੇਰ ਮੀਆਂ। ਸੋ ਨਾਈਸ। ਬਹੁਤ ਖੂਬਸੂਰਤ, ਬਹੁਤ ਬਹੁਤ ਸ਼ੁਕਰੀਆ ਭਾਊ ਜੀ। ਅੱਛਾ। ਹੁਣ ਅਸੀਂ ਸਰ ਸ਼ੇਰਬਾਜ਼ ਸਿੰਘ ਢਿੱਲੋਂ ਹੋਰਾਂ ਦੀ ਨਜ਼ਮ ਸੌਂਗ ਆਫ ਦਾ ਔਰਚਰਡਸ ਗਾਰਡੀਅਨਸ। ਬਾਗ ਹੈ, ਬਾਗ ਦੇ ਜਿਹੜੇ ਗਾਰਡੀਅਨ ਨੇ, ਜਿਹੜੇ ਕਸਟੋਡੀਅਨ ਨੇ, ਜਿਹੜੇ ਰਾਖੇ ਨੇ, ਉਹ ਚਿਲਡਰਨ ਆਫ ਕਲਰਸ, ਉਹ ਵਿੰਗਸ ਆਫ ਪ੍ਰਾਈਡ। ਵੰਸ ਵੀ ਡਾਂਸਡ where blossoms abide. This orchard was ours, our song was free, till shadows crept in from across the sea. ਇਹ ਮੈਟਾਫਰ ਯੂਜ਼ ਕੀਤਾ ਹੈ ਬਾਗ ਨੂੰ, ਪੰਜਾਬ ਦੀ ਧਰਤੀ ਨੂੰ, ਜਿੱਥੇ ਆਜ਼ਾਦੀ ਸਾਥੋਂ ਖੋਈ ਗਈ, ਖੁੱਸ ਗਈ, ਔਰ ਅੱਜ ਅਸੀਂ ਕਿਸ ਹਾਲ 'ਚ ਹੈ, ਪਰ ਅਸੀਂ ਇਸ ਬਾਗ ਨੂੰ ਫੇਰ ਹਰਾ ਭਰਾ ਕਰਨਾ ਹੈ। ਆਜ਼ਾਦੀ ਦੇ ਨਗਮੇ ਜਿਹੜੇ ਨੇ ਉਹ ਪੰਛੀ, ਬੁਲਬੁਲਾਂ, ਉਸ ਦੇ ਪਰਿੰਦੇ ਉਹ ਗਾਉਣਗੇ। ਉਹ ਚਿਲਡਰਨ ਆਫ ਕਲਰਸ, ਉਹ ਵਿੰਗਸ ਆਫ ਪ੍ਰਾਈਡ, ਕਿ ਉਹ ਚਿਲਡਰਨ ਆਫ ਕਲਰ ਜਦੋਂ ਅਸੀਂ ਪੰਛੀਆਂ ਵੱਲ, ਪਰਿੰਦਿਆਂ ਵੱਲ ਦੇਖਦੇ ਹਾਂ ਤਾਂ ਕਿਵੇਂ ਰੰਗ ਬਰੰਗੇ ਰੰਗਾਂ ਦੇ ਵਿੱਚ ਉਹਨਾਂ ਦੀ ਖੂਬਸੂਰਤੀ ਔਰ ਉਹਨਾਂ ਦੇ ਖੰਭ ਕਿਵੇਂ ਇੱਕ ਪ੍ਰਾਈਡ ਦਿੰਦੇ ਨੇ, ਜਿਹੜੇ ਕਿਸੇ ਵੇਲੇ ਜਿਹੜੇ ਨੇ ਜਦੋਂ ਫੁੱਲ ਖਿੜਦੇ ਸੀ ਬਾਗ ਦੇ ਵਿੱਚ, ਜਿਹੜੀ ਹੈ ਉਹ ਬਹਾਰ ਸੀ, ਅਤੇ ਕਿਵੇਂ ਉਹ ਸਾਰੇ ਜਿਹੜੇ ਨੇ ਉਹ ਖੁਸ਼ੀ ਦੇ ਵਿੱਚ ਨੱਚਦੇ ਸੀ। ਉਦੋਂ ਇਹ ਸਾਡਾ ਬਾਗ ਸੀ, ਸਾਡੇ ਗਾਉਣ 'ਤੇ ਕੋਈ ਪਾਬੰਦੀ ਨਹੀਂ ਸੀ। ਉਦੋਂ ਕੋਈ ਇਹ ਗੁਲਾਮੀ ਦੀ ਜਿਹੜੀ ਸ਼ੈਡੋ ਨੇ ਆ ਕੇ ਜਿਹੜਾ ਸਾਡੇ 'ਤੇ ਕਬਜ਼ਾ ਨਹੀਂ ਸੀ ਕੀਤਾ। ਉਹ ਚਿਲਡਰਨ ਆਫ ਕਲਰਸ, ਉਹ ਵਿੰਗਸ ਆਫ ਪ੍ਰਾਈਡ। Once we danced where blossoms abide. This orchard was ours, our song was free, till shadows crept in from across the sea. They came as beggars with hollow cries. We gave them fruit, we gave the skies, but greed has turned their hearts to stone. They feast on eggs that are not their own. ਇਹ ਹੈ ਅਕਿਰਤਕੰਡ ਗੰਗੂ ਦੀ ਔਲਾਦ, ਕਿ ਉਹ ਮੰਗਤਿਆਂ ਵਰਗੇ ਸੀ, ਬਿਲਕੁਲ ਚੀਕ ਚਿਹਾੜਾ ਪਾਉਣ ਵਾਲੇ। ਅਸੀਂ ਉਹਨਾਂ ਨੂੰ ਫਰੂਟ ਦਿੱਤਾ, ਉਹਨਾਂ ਨੂੰ ਸਸਟੇਨ ਕੀਤਾ, ਅਸੀਂ ਆਪਣੇ ਅਸਮਾਨ ਨੂੰ ਉਹਨਾਂ ਦੇ ਨਾਲ ਸਾਂਝਾ ਕੀਤਾ। ਪਰ ਅਲਟੀਮੇਟਲੀ ਇਹ ਗਰੀਡੀ, ਇਹ ਲਾਲਚੀ, ਇਹਨਾਂ ਦੇ ਦਿਲ ਪੱਥਰਾਂ ਵਾਂਗ ਹੋਏ, ਔਰ ਉਹਨਾਂ ਨੇ ਜਿਹੜਾ ਉਸ ਚੀਜ਼ ਦੇ ਉੱਤੇ ਆਪਣਾ ਹੱਕ ਜਮਾਇਆ ਜਿਹੜਾ ਉਹਨਾਂ ਦਾ ਨਹੀਂ ਸੀ। ਜਿਹੜੇ ਆਂਡੇ ਉਹਨਾਂ ਦੇ ਨਹੀਂ ਸੀ, ਉਹਨੂੰ ਖਾਣ ਲੱਗੇ। ਮਤਲਬ ਇਹ ਹੈ ਕਿ ਉਹਨਾਂ ਨੇ ਸਾਡੀ ਧਰਤੀ 'ਤੇ ਕਬਜ਼ਾ। ਦੇ ਕੇਮ ਐਜ਼ ਬੈਗਰਸ ਵਿਦ ਹੋਲੋ ਕਰਾਈਜ਼, ਵੀ ਗੇਵ them fruit, we gave the skies, but greed has turned their hearts to stone. They feast on eggs that are not their own. Arise, young feathers, awaken, stand. The orchard calls for guarding band. Our songs must rise, our wings must fight to chase the darkness, to guard the light. ਹੁਣ ਇਹ ਹੈ ਲਲਕਾਰ ਕਿ ਉੱਠੋ, ਖੜੇ ਹੋਵੋ, ਨੌਜਵਾਨੋ, ਯੰਗ ਫੈਦਰਸ, ਜਾਗੋ, ਖਲੋਵੋ। ਇਹ ਬਾਗ ਤੁਹਾਡੀ ਜਿਹੜੀ ਹੈ ਉਹ ਐਫਰਟ ਦਾ ਤਲਬਗਾਰ ਹੈ। ਸਾਡੇ ਇਸ ਬਾਗ ਦੇ ਵਿੱਚ ਸਾਡੇ ਨਗਮੇ ਗਾਉਣੇ ਚਾਹੀਦੇ ਨੇ, ਸਾਡੇ ਖੰਭਾਂ ਦੇ ਵਿੱਚ ਤਾਕਤ ਹੈ। ਅਸੀਂ ਇਸ ਹਨੇਰੇ ਨੂੰ ਦੂਰ ਕਰਾਂਗੇ ਔਰ ਰੌਸ਼ਨੀ ਨੂੰ ਲੈ ਕੇ ਆਵਾਂਗੇ। Arise, young feathers, awaken, stand. The orchard calls for a guarding band. Our songs must rise, our wings must fight to chase the darkness, to guard the light. Let not their caw drown our refrain. Let not their claws bring endless pain. This home is sacred, this nest is ours. Defend it bravely like rainbows and stars. ਖੂਨੀ ਪੰਜੇ, ਕਲॉ, ਕਿ ਇਹਨਾਂ ਦੇ ਜਿਹੜੇ ਕਲॉ ਨੇ, ਇਹਨਾਂ ਦੇ ਜਿਹੜੇ ਖੂਨੀ ਪੰਜੇ ਨੇ, ਸਾਨੂੰ ਰਿਸਟ੍ਰਿਕਟ ਨਹੀਂ ਰੱਖ ਸਕਦੇ, ਰੋਕ ਨਹੀਂ ਸਕਦੇ। ਇਹ ਜਿਹੜੇ ਇਹਨਾਂ ਦੇ ਆ ਖੂਨੀ ਪੰਜਾ ਸਾਨੂੰ ਅਸਹਿ ਤਕਲੀਫ ਦਿੰਦਾ, ਪਰ ਇਹ ਸਾਡਾ ਘਰ ਪਵਿੱਤਰ ਹੈ,
ਇਹ ਆਲਣਾ ਸਾਡਾ ਹੈ। ਉੱਠੋ ਬਹਾਦਰੀ ਦੇ ਨਾਲ ਇਸ ਨੂੰ ਡਿਫੈਂਡ ਕਰੋ। ਜਿਵੇਂ ਜਿਹੜਾ ਰੇਨਬੋ ਜਿਹੜੀ ਸਤਰੰਗੀ ਪੀਂਘ ਹੈ ਔਰ ਜਿਵੇਂ ਤਾਰੇ ਨੇ, ਇਵੇਂ let not their caw drown our refrain, let not their claws bring endless pain. This home is sacred, this nest is ours, defend it bravely like rainbows and stars. O parrots green, O peacocks bright, your youth is fire, your wings are might. Fly as one storm, strike as one wave. This orchard is ours, our land to save. ਹੁਣ ਇਹ ਅੱਡ-ਅੱਡ ਪੰਛੀਆਂ ਨੂੰ ਇੱਕ ਮੈਟਾਫਰ ਅਲੰਕਾਰ ਹੈ ਕਿ ਉਹ ਹਰੇ ਤੋਤਿਓ, ਉਹ ਪੈਰਟਸ ਗ੍ਰੀਨ, ਉਹ ਪੀਕੌਕਸ ਬ੍ਰਾਈਟ, ਉਹ ਰੰਗ ਬਰੰਗੇ ਮੌਜ਼ਿਕ ਰੰਗਾਂ ਵਾਲੇ ਮੋਰੋ। ਤੁਹਾਡੇ ਅੰਦਰ ਅੱਗ ਹੈ, ਯੋਰ ਯੂਥ ਇਜ਼ ਫਾਇਰ, ਯੋਰ ਵਿੰਗਸ ਆ, ਤੁਹਾਡੇ ਖੰਭਾਂ ਦੇ ਅੰਦਰ ਤਾਕਤ ਹੈ। ਫਲਾਈ ਐਜ਼ ਵਨ ਸਟੋਰਮ, ਇਸ ਵੇਲੇ ਇਕੱਠਾ ਬਣ ਕੇ ਇੱਕ ਤਾਕਤ, ਇੱਕ ਤੂਫਾਨ ਬਣ ਜਾਓ। ਸਟ੍ਰਾਈਕ ਐਜ਼ ਵਨ ਵੇਵ, ਇੱਕ ਪਾਵਰਫੁਲ ਲਹਿਰ ਸਮੁੰਦਰ ਦੀ ਬਣ ਜਾਓ। ਇਹ ਬਾਗ ਸਾਡਾ ਹੈ, ਇਸ ਧਰਤੀ ਨੂੰ ਅਸੀਂ ਬਚਾਉਣਾ ਹੈ। ਉਹ ਪੈਰਟਸ ਗ੍ਰੀਨ, ਉਹ ਪੀਕੌਕਸ ਬ੍ਰਾਈਟ, ਯੋਰ ਯੂਥ ਇਜ਼ ਫਾਇਰ, ਯੋਰ ਵਿੰਗਸ ਆਰ ਮਾਈਟ। ਫਲਾਈ ਐਜ਼ ਵਨ ਸਟੋਰਮ, strike as one wave. This orchard is ours, our land to save. Last sentence hai. So sing with me with a heart so strong. Our truth is justice. Our fight is song. Together we will rise. Together we will soar till crows are gone and peace restored. ਜੀ ਕਿ ਉੱਠੋ, ਆਓ ਮੇਰੇ ਨਾਲ ਗਾਓ, ਅਸੀਂ ਗਾਈਏ ਮਜ਼ਬੂਤ ਦਿਲ ਦੇ ਨਾਲ ਉਹ ਗੀਤ, ਕਿਉਂਕਿ ਸਾਡੀ ਤਾਕਤ ਸੱਚ ਹੈ, ਜਸਟਿਸ ਹੈ, ਸਾਡੀ ਲੜਾਈ ਹੀ ਸੌਂਗ ਹੈ। ਔਰ ਅਸੀਂ ਇਕੱਠੇ ਉਭਰੀਏ, ਇਕੱਠੇ ਅਸੀਂ ਜਿਹੜਾ ਹੈ ਉਹ ਆਪਣਾ ਜਿਹੜਾ ਪ੍ਰਭਾਵ ਦੇਈਏ। ਉਦੋਂ ਤੱਕ ਜਦੋਂ ਤੱਕ ਕਿ ਕਾਂ ਜਿਹੜੇ ਕਾਂ ਕਾਂ ਕਰਕੇ ਜਿਨ੍ਹਾਂ ਨੇ ਸਾਡੇ ਬਾਗ ਨੂੰ ਉਜਾੜਿਆ ਹੋਇਆ, ਇਹਨਾਂ ਨੂੰ ਅਸੀਂ ਭਜਾ ਨਾ ਦਈਏ ਔਰ ਇਸ ਧਰਤੀ ਦੇ ਉੱਤੇ ਵਾਪਸ ਅਮਨ ਨੂੰ ਜਿਹੜਾ ਉਹ ਵਾਪਸ ਨਾ ਮੋੜ ਆਈਏ। ਸੋ ਸਿੰਗ ਵਿਦ ਮੀ with a heart so strong. Our truth is justice. Our fight is song. Together we will rise. Together we will soar till crows are gone and peace restored. ਵਾਹ ਵਾਹ ਵਾਹ, ਸੋ ਨਾਈਸ, ਸੋ ਰਿਮਾਰਕੇਬਲ। ਸੋ ਹੁਣ ਆਪਾਂ ਆਪਣੇ ਰਿਵਿਊਅਰਸ ਬਸ ਨੇ ਉਹ ਲੈਣ ਜਾ ਰਹੇ ਹਾਂ। ਸੋ ਇਨਮਾਲ ਜੀ ਸਾਡੇ ਪਹਿਲੇ ਵਿਊਅਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਔਰ ਜਸਦੀਪ ਜੀ, ਔਰ ਫਿਰ ਇਸੇ ਤਰ੍ਹਾਂ ਧਰਮ ਸਿੰਘ ਜੀ, मोहम्मद याकूब जी, ये कहते कि डॉक्टर साहब आज जुम्मा है और हाता यानी कि कल हाता है सैटरडे, और कोशिश करना कि आप प्रोटेस्ट का कहते लाइव प्रोग्राम दिखा दें क्योंकि मेरी तबीयत ठीक नहीं है, मैनू फीवर है। मैं कहते पक्का प्रोग्राम बनाया है सी। सो गेट वेल सून। कोई नहीं मोहम्मद यूनुस साहब, अपना ध्यान रखो जी। और सुखजीवन बच्चू जी, फिर राजविंदर कौर जी भी, और लवनेश सिंह जी, और फिर इस तरह निहंग सिंह जी, और फिर इस तरह सिंह गरचा जी, और फिर इसी तरह सतनाम औजला जी, इंद्रप्रीत सिंह जी, अमरजीत सिंह सैनी जी, अब्दुल अलीफ जी, एक ने जो बोले सो निहाल सत श्री अकाल, और खालिस्तान पाकिस्तान कहते हैं जीवे। और इसी तरह फिर कहते हैं कि इंशाअल्लाह यानी खालसा मुस्लिम भाई भाई, और भाई बिल्कुल हाँ जी। मंजूर कोहिनूर जी भी, और अब्दुल अलीफ जी कहते वी लव खालिस्तान। फिर खालिद शाह जी कहते वेरी गुड सर, वी लव यू सर फ्रॉम पाकिस्तान। और फिर इसी तरह अब्दुल गफूर जी कहते डॉक्टर साहब योर शो आर वेरी इंपॉर्टेंट फॉर इंफॉर्मेशन। और चरणजीत सिंह जी, श्यामदार जी, वो भी फतेह बुलाते ने। कुलदीप कौर जी, हरमन पन्नू जी, इंद्रजीत सिंह संधू जी भी, गुरचंद सिंह कंग जी भी, और महबूब अहमद जी। हेलो सर, आई एम पाकिस्तानी फ्रॉम USA, बिग फैन ऑफ योर एनालिसिस, प्रे फॉर खालिस्तान। और गुरप्रकाश सिंह जी भी, और गुरचंद कंग जी भी फतेह बुलाते ने। जसवीर सिंह बराड़ जी, बलविंदर सिंह जी भी, और अमन सिंह खालसा जी।
ਸਤਨਾਮ ਸਿੰਘ ਜੀ ਸਿੰਪਲ ਗਾਰਡਨਿੰਗ ਵਿਦ ਦ ਰਿਜ਼ਲਟਸ ਕਹਿੰਦੇ ਨੇ ਕਿ ਹਾਂ, ਮੈਂ ਇਹਨਾਂ ਦੀ ਕੱਲ ਵੀ ਇਹੀ ਮੈਸੇਜ ਸੀ। ਮੈਨੂੰ ਹੈਰਾਨੀ ਹੈ ਵੀ ਐਵੇਂ ਕਿਉਂ ਕਹਿੰਦੇ ਨੇ, ਕਿਉਂਕਿ ਉਹ ਕਹਿੰਦੇ ਨੇ ਕਿ ਅਸੀਂ ਡੋਨਰ ਜਿਹੜੇ ਨੇ ਉਹਨਾਂ ਨੂੰ ਦੀ ਸਰਾਹਤਾ ਕਰਦੇ ਹਾਂ, ਔਰ ਜਿਹੜੇ ਅਦਰਵਾਈਜ਼ ਨੇ ਕ੍ਰਿਟੀਕਲ ਮੈਸੇजेस ਉਹਨਾਂ ਨੂੰ ਅਸੀਂ ਪੜ੍ਹਦੇ ਨੇ, ਇਗਨੋਰ ਕਰਦੇ ਹਾਂ। ਔਰ ਇਹ ਜਿਹੜਾ ਇਹ ਬਿਲਕੁਲ ਤੁਹਾਡੀ ਗੱਲ ਠੀਕ ਨਹੀਂ ਹੈ। ਸਿੰਪਲ ਗਾਰਡਨਿੰਗ ਵਿਦ ਰਿਜ਼ਲਟਸ ਅਸੀਂ ਹਰ ਇੱਕ ਨੂੰ, ਔਰ ਅਸੀਂ ਇਸ ਲਈ ਇਨਕਰੇਜ ਵੀ ਕਰਦੇ ਹਾਂ ਕਿ ਵੀ ਤੁਸੀਂ ਸਾਨੂੰ ਲਿਖੋ ਵੀ। ਹਾਂ, ਜਿਨ੍ਹਾਂ ਨੇ ਡੋਨੇਟ ਕੀਤਾ, ਜ਼ਾਹਰ ਹੈ ਜਿਹੜੇ ਆਪਣੀ ਕਮਾਈ ਚੋਂ ਦਿੰਦੇ ਨੇ, ਉਹ ਸਾਡਾ ਫਰਜ਼ ਵੀ ਬਣਦਾ ਵੀ ਉਹਨਾਂ ਨੂੰ ਅਸੀਂ ਐਕਨੋਲੇਜ ਕਰੀਏ। ਔਰ ਇਹ ਕੋਈ ਖੁਸ਼ਾਮਦ ਨਹੀਂ ਹੈ, ਦਿਸ ਇਜ਼ ਐਪਰੀਸ਼ੀਏਸ਼ਨ। ਲੇਕਿਨ ਅਸੀਂ ਕ੍ਰਿਟਿਸਿਜ਼ਮ ਨੂੰ ਵੀ ਉਨਾ ਹੀ ਜਿਹੜਾ ਇੰਪੋਰਟੈਂਟ ਸਮਝਦੇ ਹਾਂ। ਔਰ ਤੁਸੀਂ ਠੀਕ ਕਹਿ ਰਹੇ ਹੋ ਕਿ ਅਲਟੀਮੇਟਲੀ ਕ੍ਰਿਟਿਸਿਜ਼ਮ ਇੰਪਰੂਵ ਕਰਨ 'ਚ ਮਦਦ ਕਰਦਾ ਹੈ। ਜੁਝਾਰ ਸਿੰਘ ਜੀ, ਬਲਜੀਤ, ਬਿਕਰਮਜੀਤ ਸਿੰਘ ਜੀ, ਜਤਿੰਦਰ ਸਿੰਘ ਜੀ, MR ਲਿਆਮਨ ਜੀ ਵੀ, ਔਰ ਸੁਖਵਿੰਦਰ ਸਿੰਘ ਜੀ ਵੀ, ਨਿਹੰਗ ਸਿੰਘ ਜੀ ਕਹਿੰਦੇ ਕਿਆ ਬਾਤ ਹੈ ਭਾਊ ਜੀ, ਔਰ ਗਿਆਨੀ ਅਵਤਾਰ ਸਿੰਘ ਜੀ, ਟੋਨੀ ਟਿੰਸਾ ਜੀ, ਔਰ ਫਿਰ ਇਸ ਤਰ੍ਹਾਂ ਨਿਹੰਗ ਸਿੰਘ ਜੀ ਕਹਿੰਦੇ ਜੀਓ ਢਿੱਲੋਂ ਸਾਹਿਬ ਐਂਡ ਭਾਊ ਜੀ, ਵਰਡਸ ਟੂ ਪ੍ਰੇਜ਼, ਫੈਂਟੈਸਟਿਕ, ਅਮੇਜ਼ਿੰਗ। ਨੋ ਵਰਡਸ ਟੂ ਪ੍ਰੇਜ਼, ਫੈਂਟੈਸਟਿਕ, ਅਮੇਜ਼ਿੰਗ, ਬਿਲਕੁਲ ਤੁਸੀਂ ਠੀਕ ਹੈ। ਗਿਆਨੀ ਅਵਤਾਰ ਸਿੰਘ ਜੀ ਕਹਿੰਦੇ ਹੱਕਦਾਰ ਹੈ ਹਰੇਕ ਉਮਰ ਕੈਦੀ ਨੂੰ ਐਮਰਜੈਂਸੀ ਪੈਰੋਲ ਦੀ ਵਿਵਸਥਾ ਹੈ। ਹਿੰਦੁਸਤਾਨ ਦੀਆਂ ਅਦਾਲਤਾਂ ਅਤੇ ਪ੍ਰਸ਼ਾਸਨ ਨੂੰ ਮੇਰੇ ਵਕੀਲ ਸਿਮਰਨਜੀਤ ਸਿੰਘ ਦੁਆਰਾ ਪਟੀਸ਼ਨ ਪਾ ਕੇ ਕਿਹਾ ਗਿਆ ਕਿ ਮੇਰੀ 96 ਸਾਲ ਦੀ ਬਿਰਧ ਮਾਤਾ ਦੀ ਆਖਰੀ ਇੱਛਾ ਮੇਰੇ ਨਾਲ ਤਸ਼ੱਦਦ ਸਾਨੂੰ ਸਾਡੇ ਅਕੀਦੇ ਤੋਂ ਡੁਲਾ ਨਹੀਂ ਸਕਿਆ ਤਾਂ ਇਹ ਮਾਨਸਿਕ ਤਸ਼ੱਦਦ ਵੀ ਸਾਨੂੰ ਝੁਕਾ ਨਹੀਂ ਸਕੇਗੀ। ਇਹ ਫਤਿਹ ਬੁਲਾਉਂਦੇ ਨੇ ਔਰ ਕਹਿੰਦੇ ਨੇ ਕਿ ਹਾਂਜੀ ਦਾਸ ਭਾਈ ਪਰਮਜੀਤ ਸਿੰਘ ਕੀ ਕਹਿੰਦੇ ਨੇ ਪਿਓਰ ਬਡੈਲ ਜੇਲ੍ਹ ਚੰਡੀਗੜ੍ਹ। ਔਰ ਹਾਂਜੀ ਪ੍ਰਭਜੋਤ ਗੇਮਿੰਗ ਜੀ ਵੀ, ਬਾਜ ਜਿਹੜੇ ਰੰਧਾਵਾ ਜੀ ਵੀ, ਔਰ ਅਜੇਪਾਲ ਸਿੰਘ ਜੀ, ਔਰ ਸਤਨਾਮ ਸਿੰਘ ਜੀ ਵੀ, ਫਿਰ ਇਸੇ ਤਰ੍ਹਾਂ ਨੂਪਾ ਜੀ ਵੀ, ਔਰ ਜਸ ਸਮਰਾ ਜੀ ਵੀ, ਬੌਬ ਸਿੰਘ ਜੀ ਵੀ। ਸਾਨੂੰ ਕੈਲਗਰੀ ਤੋਂ ਵੀ, ਭਾਵੇਂ ਉਹ ਬਾਅਦ 'ਚ ਲਿਖਦੇ ਨੇ, ਡਾਕਟਰ ਪਰਮਜੀਤ ਸਿੰਘ, ਉਹ ਫਤਿਹ ਬੁਲਾਉਂਦੇ ਨੇ। ਅਸੀਂ ਉਹਨਾਂ ਦਾ ਵੀ ਸ਼ੁਕਰੀਆ ਅਦਾ ਕਰਦੇ ਹਾਂ। ਰੋਜ਼ਾਨਾ ਉਹਨਾਂ ਦਾ ਮੈਸੇਜ ਹੁੰਦਾ ਜੀ ਉਹਦੇ ਕਮੈਂਟਸ ਦੇ ਥੱਲੇ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਅਰਸਨ ਆ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।